ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਤੇ ਆਰਸਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN roku ਜਾਦੂ TV 84 ਦੀ ਆਨਲਾਈਨ ਸਟ੍ਰੀਮਿੰਗ ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਬੀਤੀ ਕੱਲ੍ਹ ਦਾ ਦਿਨ 2 ਜੁਲਾਈ ਉਹ ਦਿਨ ਸੀ ਜਿਸ ਦਿਨ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ ਸੀ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਦਿੱਤਾ ਮੀਰੀ ਪੀਰੀ ਦਾ ਸਿਧਾਂਤ ਲਾਗੂ ਕੀਤਾ ਸੀ। ਸਿੱਖ ਧਰਮ ਵਿੱਚ ਇਸ ਮੀਰੀ ਪੀਰੀ ਦੇ ਦਿਹਾੜੇ ਦੀ ਅਹਿਮ ਥਾਂ ਹੈ। ਬੀਤੀ ਕੱਲ੍ਹ ਦੁਨੀਆ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਮੀਰੀ ਪੀਰੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦਿਨ ਦੀ ਇਤਿਹਾਸਕ ਅਹਿਮੀਅਤ, ਸਿਧਾਂਤ ਅਤੇ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਇਨ੍ਹਾਂ ਸਿਧਾਂਤਾਂ ਨਾਲ ਕਿੰਨੀ ਕੁ ਜੁੜੀ ਹੋਈ ਹੈ, ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਸ ਦਿਹਾੜੇ ਦੀ ਅਕਾਲ ਤਖਤ ਦੀ ਸਿਰਜਣਾ ਬਾਰੇ ਤੇ ਜੋ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਮੀਰੀ ਪੀਰੀ ਦਾ ਸਿਧਾਂਤ, ਇਸ ਬਾਰੇ ਤੁਹਾਡੇ ਕੋਲੋਂ ਇਤਿਹਾਸਕ ਪਿਛੋਕੜ ਬਾਰੇ ਜਾਣਨਾ ਚਾਹੂੰਗਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਖਾਸ ਕਰਕੇ ਸਾਨੂੰ ਇਤਿਹਾਸ ਦੇ ਨਾਲੋਂ ਕਿਤੇ ਨਾ ਕਿਤੇ ਟੁੱਟੀ ਹੋਈ ਨਜ਼ਰ ਆਉਂਦੀ ਹੈ। ਸੋ ਇਤਿਹਾਸਕ ਪਿਛੋਕੜ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਮੁੱਚੇ ਸਿੱਖ ਸੰਸਾਰ ਵਿੱਚ ਬੈਠੇ ਹੋਏ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨੈਟਿਕ ਔਰ TV ਚੈਨਲ ਦੇ ਰਾਹੀਂ ਅੱਜ ਦੇ ਇਸ ਇਤਿਹਾਸਕ ਦਿਹਾੜੇ ਤੇ ਜਦੋਂ ਅਮਲੀ ਰੂਪ ਦੇ ਵਿੱਚ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਵਰਜੋਧਾ ਤੋਂ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧਰਮ ਤੇ ਰਾਜਨੀਤੀ, ਸੰਤ ਤੇ ਸਿਪਾਹੀ, ਮੀਰੀ ਅਤੇ ਪੀਰੀ ਦੇ ਸਿਧਾਂਤ ਦਾ ਅਮਲੀ ਰੂਪ ਵਿੱਚ ਸੁਮੇਲ ਕੀਤਾ। ਇਹ ਦਿਨ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਸਿੱਖ ਇਤਿਹਾਸ ਦੇ ਵਿੱਚ। ਜਿਸ ਮਹੱਤਤਾ ਨੂੰ ਦੇਖੀ ਉਸ ਵੇਲੇ ਦੇ ਸਮਕਾਲੀ ਸਿੱਖਾਂ ਨੇ ਵੀ ਕਈ ਵਾਰ ਭੁਲੇਖੇ ਖਾਧੇ ਕਿ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਰਸਤੇ ਨੂੰ ਤਿਆਗ ਕੇ ਕਿਸੇ ਹੋਰ ਪਾਸੇ ਵੱਲ ਚੱਲ ਪਏ ਨੇ। ਅਨਮਤੀ ਲੋਕਾਂ ਨੇ ਮੌਜੂਦਾ ਸਮੇਂ ਵਿੱਚ ਵੀ ਪ੍ਰਾਚੀਨ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਲਿਖਤਾਂ ਲਿਖ ਦਿੱਤੀਆਂ, ਜਿਵੇਂ ਸਰਗੋਕੁਲ ਚੰਦ ਨਾਰ ਹਿੰਦੂ ਭੂਸ਼ਣ ਬੈਨਰਜੀ ਇਹ ਲਿਖਣ ਵਿੱਚ ਮਜਬੂਰ ਹੋ ਗਏ ਕਿ ਗੁਰੂ ਨਾਨਕ ਪਾਤਸ਼ਾਹ ਦੇ ਸ਼ੀਤਲ ਜਲ ਦਾ ਸੋਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜੀ ਛਾਉਣੀ ਦੇ ਵਿੱਚ ਆ ਕੇ ਸੁੱਕ ਗਿਆ ਸੀ। ਪਰ ਇਹ ਗੱਲ ਜਿਹੜੀ ਸੀ ਬਿਲਕੁਲ ਗਲਤ ਹੈ। ਕਿਸੇ ਇਤਿਹਾਸਕਾਰ ਨੇ ਗ੍ਰੇਟ ਟਰਨਿੰਗ ਪੁਆਇੰਟ ਇਨ ਸਿੱਖੀਜ਼ਮ ਇਸ ਨੂੰ ਨਵਾਂ ਮੋੜ ਦਾ ਨਾਮ ਦਿੱਤਾ। ਫਿਰ ਨਵੇਂ ਮੋੜ ਵਾਲੀ ਅਤੇ ਟਰਨਿੰਗ ਪੁਆਇੰਟ ਵਾਲੀ ਇਸ ਗੱਲ ਵਿੱਚ ਕੋਈ ਗੱਲ ਨਹੀਂ ਦਿਖਦੀ। ਮੀਰੀ ਤੇ ਪੀਰੀ ਦਾ ਸੁਮੇਲ ਤਾਂ ਜਗਤ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਹੋ ਚੁੱਕਾ ਸੀ। ਜਦੋਂ ਸੱਚੇ ਪਾਤਸ਼ਾਹ ਨੇ ਆਪਣੇ ਧਰਮ, ਸੱਭਿਆਚਾਰ ਔਰ ਮਨੁੱਖਤਾ ਦੇ ਵਿਕਾਸ ਦੀ ਗੱਲ ਕੀਤੀ, ਉਸ ਵੇਲੇ ਨਾਲ ਹੀ ਸੱਚੇ ਪਾਤਸ਼ਾਹ ਨੇ ਸਮੇਂ ਦੀ ਹਕੂਮਤ ਨੂੰ ਧਾਰਮਿਕ ਮਹਾਂਪੁਰਸ਼ ਹੁੰਦੇ ਹੋਏ ਸੰਸਾਰ ਦੇ ਪਹਿਲੇ ਧਾਰਮਿਕ ਮਹਾਂਪੁਰਸ਼ ਨੇ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਧਰਮ ਦੇ ਨਾਲ ਨਾਲ ਧਰਮ ਦੀ ਗੱਲ ਕਰਦਿਆਂ ਹੋਇਆਂ ਉਸ ਸਮੇਂ ਦੀ ਸਿਆਸਤ ਨੂੰ ਵੀ ਵੰਗਾਰਿਆ। ਰਾਜੇਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਚੱਕਰ ਨੰਦਾ ਪਾਣੀ ਘਾਓ, ਰੱਤ ਬੁੱਧ ਕੁੱਤੇ ਕਰ ਜਾਓ ਕਹਿ ਕੇ ਸਮੇਂ ਦੀ ਹਕੂਮਤ ਦੇ ਨਾਲ ਵੀ ਟੱਕਰ ਲੈਣ ਤੋਂ ਸੰਕੋਚ ਨਹੀਂ ਕੀਤਾ। ਤੇ ਉਸ ਵਕਤ ਤੋਂ ਹੀ ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ, ਧਰਮ ਤੇ ਰਾਜਨੀਤੀ ਦਾ ਸੁਮੇਲ ਹੋ ਗਿਆ ਸੀ। ਇਹੋ ਹੀ ਕਾਰਨ ਹੈ ਜੇ ਸੰਸਾਰੀ ਰਾਜਿਆਂ ਨੂੰ ਲੋਕੀ ਬਾਦਸ਼ਾਹ ਕਹਿੰਦੇ ਸਨ ਤਾਂ ਉਸਦੇ ਮੁਕਾਬਲੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਦੀਨ ਦੁਨੀਆ ਦਾ ਪਾਤਸ਼ਾਹ ਜਾਂ ਸੱਚਾ ਪਾਤਸ਼ਾਹ ਕਹਿ ਕੇ ਸਨਮਾਨਿਤ ਕੀਤਾ ਗਿਆ। ਕਿਸੇ ਇਤਿਹਾਸਕਾਰ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਬਾਬਰ ਨੇ ਦਿੱਲੀ ਤੇ ਰਾਜ ਕੀਤਾ ਔਰ ਗੁਰੂ ਨਾਨਕ ਪਾਤਸ਼ਾਹ ਨੇ ਦਿਲਾਂ ਤੇ ਰਾਜ ਕੀਤਾ। ਸਾਡੇ ਵਿਰਸੇ ਵਿੱਚ ਵੀ ਇਹ ਗੱਲ ਆਈ ਕਿ ਬਾਬਰ ਕੇ ਬਾਬੇ ਮਿਲੇ ਨਿਵ ਨਿਵ ਸਭ ਨਵਾਬ ਨਿਭਾਇਆ, ਦੀਨ ਦੁਨੀਆ ਦਾ ਪਾਤਸ਼ਾਹ ਬੇਮੋਹਤਾਜ ਰਾਜ ਕਰ ਆਇਆ। ਜੇ ਗੁਰੂ ਨਾਨਕ ਪਾਤਸ਼ਾਹ ਦੀ ਟੱਕਰ ਬਾਬਰ ਨਾਲ ਹੋਈ
ਤਾਂ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਟੱਕਰ ਜੋ ਸੀ, ਉਸ ਸਮੇਂ ਦੇ ਬਾਦਸ਼ਾਹ ਹਮਾਯੂੰ ਦੇ ਨਾਲ ਜਦੋਂ ਦਿੱਲੀ ਦੇ ਤਖਤ ਤੋਂ ਸ਼ੇਰਸ਼ਾਹ ਸੂਰੀ ਤੋਂ ਜੀ ਕੁੱਟ ਖਾ ਕੇ ਹਮਾਯੂੰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ, ਜਾਂਦਾ ਹੋਇਆ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਸੁਣ ਕੇ ਆਇਆ। ਪਰ ਉਹ ਬੰਦਾ ਸ਼ਿਕਾਰ ਨਾ ਦੇਖ ਕੇ ਤਲਵਾਰ ਨੂੰ ਹੱਥ ਪਾਉਣ ਲੱਗਾ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿੱਖ ਇਤਿਹਾਸ ਦਾ ਪਹਿਲਾ ਜ਼ਫਰਨਾਮਾ ਲਿਖ ਦਿੱਤਾ ਸੀ ਕਿ ਸ਼ੇਰ ਸ਼ਾਹ ਸੇ ਕੁਛ ਨਾ ਕੀਨਾ, ਮੀਆਂ ਤਿਉਹਾਰ ਮੁੱਠ ਗਿਆ ਲੀਨਾ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਟੱਕਰ ਵੀ ਹੋਈ, ਸ਼ਰਮਿੰਦਾ ਹੋ ਕੇ ਚਰਨੀ ਕੱਟਿਆ। ਤੀਜੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਦੇ ਸਮੇਂ ਬਾਦਸ਼ਾਹ ਅਕਬਰ ਸੀ, ਕਿਉਂਕਿ ਹਕੂਮਤ ਜਾਂ ਸਿਆਸਤ ਪਹਿਲਾਂ ਤੋਂ ਹੀ ਸਾਮ ਦਾਮ ਦੰਡ ਤੇ ਭੇਦ ਦੀ ਨੀਤੀ ਅਪਣਾਉਂਦੀ ਰਹੀ। ਅਕਬਰ ਨੇ ਨਰਮ ਸੁਭਾਅ ਹੋਣ ਕਰਕੇ ਗੁਰੂ ਪਾਤਸ਼ਾਹ ਨੂੰ ਸਾਮ ਤੇ ਦਾਮ ਬਰਾਬਰ ਦਾ ਦਰਜਾ ਅਤੇ ਮਾਇਆ ਦੀ ਪੇਸ਼ ਕਰਕੇ ਲੰਗਰ ਦੇ ਲਈ ਅਸੀਂ ਜੋ ਜਗੀਰ ਉਹ ਲਾ ਦਿੰਦੇ ਹਾਂ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੁਚੇਤ ਸਨ ਇਹਨਾਂ ਸਿਆਸਤਦਾਨ ਲੋਕਾਂ ਤੋਂ ਕਿ ਗੁਰੂ ਘਰ ਨੂੰ ਕਿਸੇ ਪਾਸੇ ਮਹਾਰਾਜੇ ਦਾ ਗੁਲਾਮ ਨਹੀਂ ਬਣਾਉਣਾ। ਇਸ ਲਈ ਸਤਿਗੁਰੂ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਬਚਨ ਮੁਤਾਬਕ ਇਹਦਾ ਵਾਰ ਕਰਾਇਆ, ਵੈਸ਼ਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਦਿਓ ਸਰੀਰੋਂ ਲੈ। ਆਪਣੇ ਆਪ ਇਸ ਸੁਚੇਤਤਾ ਨੂੰ ਦਰਸਾਉਂਦੇ ਹੋਏ ਪਰ ਅਧੀਨ ਸੁਪਨੇ ਸੁਖਨਾਈ ਦਾ ਉਪਦੇਸ਼ ਦਿੱਤਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਦੀ ਪਾਵਨ ਬਾਣੀ ਵਿੱਚ ਪਤਾ ਲੱਗਦਾ ਹੈ, ਜਿਤਨੇ ਸ਼ਾਹ ਪਾਤਸ਼ਾਹ ਮਰਾਬ ਸਿਕਦਾਰ ਚੌਧਰੀ ਸਭ ਝੂਠ ਪਾਓ ਮਿੱਠਿਆ ਦੂਜਾ ਜਾਨ, ਜਿਤਨੇ ਧਨਵੰਤ ਕੁਲਵੰਤ ਮਿਲਕਵੰਤ ਦੀ ਸਿਮਰ ਮੇਰੇ ਤੇ ਸਭ ਦਿਨ ਸਜਾਏ ਜੀ ਰੰਗ ਕੋ ਸੰਗ ਕੁਸੁਮ ਕਚਾਨ। ਉਹ ਸਭ ਤੋਂ ਉੱਚਾ ਸਭ ਤੋਂ ਸੁੱਚਾ ਜਾ ਕੇ ਹਿਰਦਾ ਦੱਸਿਆ ਭਗਵਾਨ। ਧਰਮ ਨੂੰ ਸਰਵਉੱਚ ਦਰਜਾ ਦਿੱਤਾ ਤੇ ਸਿਆਸਤ ਨੂੰ ਦੂਜੇ ਰਸਤੇ ਰੱਖ ਕੇ ਝੂਠੇ ਬਾਦਸ਼ਾਹ ਸ਼ਾਹ ਅਤੇ ਸਰਦਾਰਾਂ ਦੀਆਂ ਜੋ ਈਨ ਮੰਨਣ ਤੋਂ ਕਿਸੇ ਵੀ ਹਾਲਤ ਵਿੱਚ ਮਨਾ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸੀਂ ਸ਼ਾਂਤੀ ਦੇ ਬੋਲੀ ਧਰਮ ਦੀ ਮੂਰਤ ਕਹਿੰਦੇ ਹਾਂ, ਪਰ ਉਹਨਾਂ ਨੇ ਵੀ ਭਾਈ ਜੈਤਾ ਤੇ ਭਾਈ ਸਿਗਾਰ ਨੂੰ ਸੰਬੋਧਨ ਕਰਦੇ ਹੋਏ ਆਖਿਆ ਸੀ ਮੈਂ ਸ਼ਸਤਰ ਪਹਿਨਣੇ ਨੇ ਗੁਰੂ ਹਰਗੋਬਿੰਦ ਦਾ ਰੂਪ ਧਾਰਨ ਕਰਕੇ ਉਸ ਲਈ ਸ਼ਬਦ ਸੰਪ੍ਰੀਤ ਪਾਏ ਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ ਅਤੇ ਸ਼ਸਤਰ ਸੰਪ੍ਰੀਤ ਪਾਏ ਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ। ਇਸ ਲਈ ਧਰਮ ਅਤੇ ਸਿਆਸਤ ਦਾ ਸੁਮੇਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੋ ਗਿਆ ਸੀ। ਇਹ ਵੀ ਯਾਦ ਰੱਖਣ ਵਾਲੀ ਗੱਲ ਕਿ ਇਸਲਾਮ ਦੇ ਵਿੱਚ ਸਭ ਤੋਂ ਪਹਿਲਾਂ ਸੁਲਤਾਨ ਲਫ਼ਜ਼ ਮੁਹੰਮਦ ਗੌਰੀ ਜੀ ਨਾਲ ਜੁੜਿਆ ਸੀ, ਪਰ ਹਿੰਦੁਸਤਾਨ ਦੀ ਧਰਤੀ 'ਚ ਕੋਈ ਆਪਣੇ ਆਪ ਨੂੰ ਸੁਲਤਾਨ ਨਹੀਂ ਕਹਿ ਸਕਦਾ ਸੀ। ਪਰ ਸਿੱਖ ਧਰਮ ਦੇ ਲਈ ਇਹ ਮਾਣ ਹੈ ਕਿ ਹਿੰਦੁਸਤਾਨ ਦੀ ਧਰਤੀ 'ਚ ਜੇ ਕਿਸੇ ਦੇ ਨਾਂ ਨਾਲ ਸੁਲਤਾਨ ਲਫ਼ਜ਼ ਲੱਗਿਆ ਉਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੈ। ਇਹਨਾਂ ਨੂੰ ਸੋਢੀ ਸੁਲਤਾਨ ਕਹਿ ਕੇ ਭਾਈ ਗੁਰਦਾਸ ਜੀ ਵਰਗੇ ਵਿਦਵਾਨ ਨੇ ਵੀ ਲਿਖਿਆ ਭਾਈ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸੋ ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਕਿ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਹੀ ਮੀਰੀ ਤੇ ਪੀਰੀ ਦਾ ਸੁਮੇਲ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਸਿਧਾਂਤਾਂ ਤੇ ਅਮਲੀ ਦੇ ਰੂਪ ਦੇ ਵਿੱਚ ਕਰ ਦਿੱਤਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਪ੍ਰਗਟ ਕਰਨ ਲਈ ਧਰਮ ਦੇ ਲਖਾਇਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਕਰਕੇ 1609 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ, ਕਿਉਂਕਿ ਉਸ ਵੇਲੇ ਦੀ ਹਿੰਦੁਸਤਾਨ ਦੀ ਸਰਕਾਰ ਨੇ ਮੁਗਲ ਹਕੂਮਤ ਨੇ ਇਹ ਫੈਸਲਾ ਦੇ ਦਿੱਤਾ ਸੀ ਕਿ ਕੋਈ ਹਿੰਦੁਸਤਾਨੀ ਆਪਣੇ ਘਰ ਦੇ ਵਿੱਚ 3 ਫੁੱਟ ਉੱਚਾ ਖੜਾ ਬਣਾ ਕੇ ਨਹੀਂ ਬੈਠ ਸਕਦਾ, ਕੋਈ ਚੁਬਾਰਾ ਨਹੀਂ ਪਾ ਸਕਦਾ, ਕੋਈ ਹਿੰਦੁਸਤਾਨੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹਿੰਦੁਸਤਾਨੀ ਦਸਤਾਰ ਨਹੀਂ ਸਜਾ ਸਕਦਾ, ਸ਼ਾਹੀ ਤੌਰ ਤਰੀਕੇ ਤੋਂ ਨਹੀਂ ਅਪਣਾ ਸਕਦਾ, ਕਿਲਿਆਂ ਦੀ ਤਖਤਾਂ ਦੀ ਤਾਜਾਂ ਦੀ ਫੌਜਾਂ ਦੀ ਸਿਰਜਣਾ ਨਹੀਂ ਕਰ ਸਕਦਾ, ਤਾਂ ਕਿ ਹਿੰਦੁਸਤਾਨੀਆਂ ਦੇ ਮਨ ਦੇ ਵਿੱਚ ਕਿਤੇ ਇਹ ਅਹਿਸਾਸ ਨਾ ਹੋ ਜਾਵੇ ਕਿ ਅਸੀਂ ਵੀ ਰਾਜੇ ਬਣ ਸਕਦੇ ਹਾਂ। ਇੱਕ ਬਹੁਤ ਵੱਡਾ ਧੱਕਾ ਸੀ ਹਰ ਕਿਸਮ ਦੀ ਗੁਲਾਮੀ, ਹਰ ਕਿਸਮ ਦੇ ਧੱਕੇ ਜ਼ਬਰ ਜ਼ੁਲਮ ਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਆ ਕੇ ਆਵਾਜ਼ ਬੁਲੰਦ ਕੀਤੀ। ਪੜਾਅ ਦਰ ਪੜਾਅ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਜਾਮੇ ਤੱਕ ਲੋਕਾਂ ਨੂੰ ਪਹਿਲਾਂ ਧਾਰਮਿਕ ਤੌਰ ਤੇ ਸੁਚੇਤ ਕੀਤਾ, ਨਾਲ ਦੀ ਨਾਲ ਰਾਜਨੀਤੀ ਦੀ ਵੀ ਟ੍ਰੇਨਿੰਗ ਦਿੱਤੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਤ 6ਵੇਂ ਜਾਮੇ ਦੇ ਵਿੱਚ ਜਦੋਂ ਗੁਰਗੱਦੀ ਤੇ ਬੈਠੇ
जुल्म की इंतहा हो गई। धन गुरु अर्जन देव जी महाराज नूं तत्ती तवी ते बिठा के उबल दी देग विच उबाल के तत्ती रेत सी के पा के असह ते अतः कश दे के शहीद कर दिता। फिर जो 10वें जामे दी विच गल समझाई सी, 6वें जामे विच पड़ाव सी कि क्यों का राज हमारी के कर गुजर हलाल अस्तबर्दन दा शमशीरे दा। धन गुरु हरगोबिंद साहिब जी महाराज ने तख्तां ताजां फौजां दी सिरजना की। शस्त्रधारी होने के लिए सिखा सुचेत किया। हुक्मनामे जारी किए, जब अपने दर्शन को आवो होए चेतन शस्त्र सजावो, कमर कसा करके हो दिखाई हमारी खुशी होए दिखाई। धन गुरु हरगोबिंद साहब सच्चे पातशाह ने अकाल तख्त काव्य की रचना की थी, क्योंकि 25 मई सन 1606 ईस्वी ਨੂੰ गुरु हरगोबिंद साहब सच्चे पातशाह गुरु के विराजमान होए हैं और 3 सालों के विच ही जो सेध जो अगवाई धन गुरु हरगोबिंद साहब सच्चे पातशाह ने कौम नूं दित्ती। देखण वालियां नूं एक नवां रस्ता लगदा सी, पर यह नवां कोई नहीं सी, बल्कि वही जीवन जाच जो गुरु नानक पातशाह जी सिखा रहे सन उन्होंने अमली जामा पहनाया। और जो हिंदुस्तान की हुकूमत कहने की कोई दोबारा नहीं बना सकता, आप कुतुब मीनार वर्गियां बिल्डिंगां बना दे सन। धन गुरु हरगोबिंद साहब जी ने आन खिदमत ते गैर भरने लई ये बाबा अटल राय जी की याद में कोई बनाया तो कुतुब मीनार नालों भी उच्चा वो 9 मंजिली बिल्डिंग बना के सच्चे पातशाह ने हुकूमत को चैलेंज किया और दसिया कि गुरु नानक पातशाह की जो है वो किसी दुनियावी बादशाह के अगे झुकण के लिए तैयार नहीं। धन गुरु हरगोबिंद साहब जी महाराज ने दिल्ली के तख्त नालों एक नेजा फुट ऊंचा अकाल तख्त की रचना की। शाही तौर तरीके अपनाए और हिंदुस्तानियों के मन के शाही तौर तरीके भरने लिए ताज बाज के फौजा की सिरजना तख्तां की सिरजना ये सारा कुछ किया गया। हिंदुस्तान की धरती के उत्ते पहली बारी जनता और हुकूमत के नाल अगर लड़ाइयां लड़िया तो धन गुरु हरगोबिंद साहब सच्चे पातशाह ने 4 वड्डियां जंगां ते 2 छोटियां जंगां जित के सतगुरु जी ने दस दिता सी कि गुरु नानक पातशाह के पाए हुए गुरनियां ते हुण हिंदुस्तानी आनक इज्जत ते प्यार की जिंदगी जी सकते हैं। धन गुरु हरगोबिंद साहब सच्चे पातशाह की सिख कौम नूं ये विशेष दिन है श्री अकाल तख्त साहिब की सिरजना। उस तो बाद अकाल तख्त साहिब की अहम भूमिका सिख इतिहास के रही और जो भी किसी भी वेले भावें सिख मिसला का समा सी भावें बाद का समा अज तक का जो अगवाई है श्री अकाल तख्त साहिब वालों सिख कौम को प्राप्त हो रही है। और गल पंजवीं गुरु सूरमा बड़े परोपकारी सतगुरु गुरु हरगोबिंद साहब जी के असीं कोटान कोट शुक्रगुजार हाँ जिन्होंने पंच एकता कौमी एकता अणख इज्जत गैर के नाल जिंदगी जीवन के लिए सानू एक ऐसे सच्चा अमर सच्ची पातशाही ऐसे सच्चे तख्त के नाल जोड़ दिता जिसका संबंध अकाल पुरख नाल। और ये याद रखने वाली गल कि किसी भी कौम की चढ़दी कला ले अपना निशान अपना विधान अपना प्रधान एकता कायम रहनी चाहिए है। सतगुरु ਸਾਹਿਬਾਨ ने पहला विधान बनाया श्री गुरु ग्रंथ साहिब जी के रूप में, फिर अपना तख्त सिरजिया श्री अकाल तख्त साहिब, फिर इस तख्त तो होए हुक्मनामे जारी करने उन्होंने लागू करने खालसा अकाल पुरख की फौज तरजो खालसा परमात्मा की मौज 10वें जामे उस फौज की सिरजना करके सारी मानवता एक पिता एक स्कैम भारत तू मेरा दुहाई जबर जुल्म और किसी भी धक्केशाही के खिलाफ लड़न आपके प्यार व प्यार रहने का सानू संदेश दिता। अज के श्री अकाल तख्त साहिब के पावन स्थापना के समूचे सिख संसार में लगभग रहे। जी प्रिंसीपल साहब बिल्कुल तुसीं बड़े ही स्पष्ट शब्दां दे विच इतिहासक नुकता निगाह तो ये गल स्पष्ट कीती है कि जो सिद्धांत लागू कीता सीगा 6वीं पातशाही ने वो पहली पातशाही गुरु नानक साहब तो ही उन्होंने ही उहदा जिहड़ा हैगा पूरने पाए सन ते उन्हां नूं ही अमली जामा जिहड़ा पहनाया गया सी। पर प्रिंसीपल साहब मेरा सवाल हैगा भी कई वार जदों असीं अज देखदे हां कौम दे विच तां कौम दा जिहड़ा वड्डा हिस्सा है वो मीरी पीरी दे सिद्धांत तो कह लो या तां बेखबर है या उहदे तो किते ना किते मुनकर हुंदा दिखाई दिंदा है कि धर्म तक दी गल तां ठीक है पर जदों संत दे नाल सिपाही जुड़दा है मीरी दे नाल पीरी जुड़दी है
ਉੱਥੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਤੇ ਉਹਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਜਿਹੜਾ ਹੈਗਾ ਉਹਨਾਂ ਨੂੰ ਸ਼ਾਂਤੀ ਦੇ ਨਾਲ ਜੋੜ ਕੇ ਹੀ ਜਿਹੜੀ ਇੱਕ ਸ਼ਾਂਤੀ ਦੀ ਮਾਲਾ ਰਟਣ ਵਾਲੀ ਜਿਹੜੀ ਅਸੀਂ ਗੱਲ ਕਹਿ ਦਿੰਦੇ ਹਾਂ ਵੀ ਉੱਥੇ ਤੱਕ ਹੀ ਮਹਿਦੂਦ ਹੁੰਦੇ ਨਜ਼ਰ ਆਉਂਦੇ ਨੇ। ਇਹਦਾ ਕੀ ਕਾਰਨ ਦੇਖਦੇ ਹੋ ਤੁਸੀਂ? ਇੱਕ ਵਾਰੀ ਸੰਖੇਪ ਵਿੱਚ ਜਦ ਦੁਆਰਾ ਸਵਾਲ ਕਿਉਂਕਿ ਆਵਾਜ਼ ਜਿਹੜੀ ਬਹੁਤ ਘੱਟ ਆ ਰਹੀ ਹੈ। ਜੀ ਪ੍ਰਿੰਸੀਪਲ ਸਾਹਿਬ ਮੈਂ ਦੁਬਾਰਾ ਕਰਿਓ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਮੈਂ ਕਹਿੰਦਾ ਸੀ ਵੀ ਜਿਹੜਾ ਸਿਧਾਂਤ ਮੀਰੀ ਪੀਰੀ ਦਾ ਹੈਗਾ 6ਵੀਂ ਪਾਤਸ਼ਾਹੀ ਵੱਲੋਂ ਲਾਗੂ ਕੀਤਾ ਗਿਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਅੱਜ ਕੀ ਕਾਰਨ ਹੈ ਵੀ ਜਿਹੜਾ ਕੌਮ ਦਾ ਵੱਡਾ ਹਿੱਸਾ ਹੈ ਜਦੋਂ ਸੰਤ ਦੇ ਨਾਲ ਸਿਪਾਹੀ ਜੁੜਦਾ ਹੈ, ਧਰਮ ਦੇ ਨਾਲ ਰਾਜਨੀਤੀ ਜੁੜਦੀ ਹੈ ਤਾਂ ਉਹਨਾਂ ਨੂੰ ਇਹਦੇ ਤੋਂ ਦਿੱਕਤ ਕਿਉਂ ਹੁੰਦੀ ਹੈ? ਦਰਅਸਲ ਧਰਮ ਦੇ ਨਾਲ ਸਿਆਸਤ ਨੂੰ ਦੇਖ ਕੇ ਮੈਂ ਸਮਝਦਾ ਹਾਂ ਗੁਰਬਾਣੀ ਸਿਧਾਂਤ ਪੱਖੋਂ ਜੋ ਅਗਿਆਨਤਾ ਦੇ ਕਾਰਨ ਹੀ ਸਿੱਖ ਕੌਮ ਦਾ ਬਹੁਤਾ ਹਿੱਸਾ ਜਿਹੜਾ ਹੈ ਧਰਮ ਤੇ ਰਾਜਨੀਤੀ ਦੇ ਸੁਮੇਲ ਦੀ ਜੋ ਹੈ ਨੁਕਤਾਚੀਨੀ ਕਰ ਰਿਹਾ ਹੈ। ਕੁਝ ਮਤਲਬ ਪ੍ਰਸਤ ਲੋਕਾਂ ਕਬਜ਼ਾ ਹੋਣ ਕਰਕੇ ਜਿਨ੍ਹਾਂ ਨੇ ਧਰਮ ਆਪਣੇ ਢੰਗ ਨਾਲ ਵਿਆਖਿਆ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਪਣੇ ਮਤਲਬ ਪ੍ਰਸਤੀ ਵਾਸਤੇ ਹੀ ਉਹ ਧਰਮ ਦੀ ਵਰਤੋਂ ਕਰ ਰਹੇ ਨੇ ਤੇ ਸਿਆਸੀ ਹੁੰਦੇ ਹੋਏ ਜ਼ਰੂਰ ਇਹ ਗੱਲ ਕਰਦੇ ਨੇ ਕਿ ਸਾਡੀ ਧਰਮ ਤੇ ਸਿਆਸਤ ਇੱਕ ਹੈ, ਪਰ ਧਰਮ ਤੇ ਸਿਆਸਤ ਤਾਂ ਹੀ ਇੱਕ ਸ਼ੋਭਾ ਦਿੰਦੀ ਹੈ ਜੇ ਧਰਮ ਜਿਹੜਾ ਹੈ ਉਹ ਸਿਆਸਤ ਦੇ ਉੱਤੇ ਹਾਵੀ ਹੋਵੇ, ਕਿਉਂਕਿ ਧਰਮ ਸਿਰ ਦੀ ਦਸਤਾਰ ਹੈ ਪਰ ਸਿਆਸਤ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਗਿਆ ਸੀ। ਪਰ ਅੱਜ ਮਤਲਬ ਪ੍ਰਸਤ ਲੋਕਾਂ ਔਰ ਗੁਰਮੁਖ ਸਿਧਾਂਤਾਂ ਤੋਂ ਅਗਿਆਨਤਾ ਹੋਣ ਕਾਰਨ ਉਹਨਾਂ ਲੋਕਾਂ ਵੱਲੋਂ ਧਰਮ ਦੀ ਵਰਤੋਂ ਸ਼ੁਰੂ ਕਰ ਦਿੱਤੀ। ਸਿਆਸਤ ਦੇ ਪ੍ਰਭਾਵ ਥੱਲੇ ਸਿਆਸਤ ਨੂੰ ਉੱਤੇ ਲੈ ਗਈ, ਕਹਿ ਲਈ ਕਿ ਜੁੱਤੀ ਕਿਸਮ ਦੇ ਸਿਰ ਤੇ ਰੱਖ ਲਈ, ਦਸਤਾਰ ਪੈਰਾਂ ਵਿੱਚ ਰੋਲਣੀ ਸ਼ੁਰੂ ਕਰ ਦਿੱਤੀ, ਜਿਹਦੇ ਕਰਕੇ ਉਹ ਲੋਕ ਜਿਹੜੇ ਧਰਮ ਤੇ ਸਿਧਾਂਤ, ਧਰਮ ਤੇ ਸਿਆਸਤ ਦੇ ਸਿਧਾਂਤ ਦੇ ਵਿਰੋਧੀ ਸਨ ਆਦਿਕਾਲ ਤੋਂ, ਕਿਉਂਕਿ ਸਾਰੇ ਧਰਮਾਂ ਦੇ ਵਿੱਚ ਧਰਮ ਤੇ ਸਿਆਸਤ ਨੂੰ ਇਕੱਠੇ ਨਹੀਂ ਕੀਤਾ ਗਿਆ। ਪਰ ਜਿਹੜੀ ਸਿਆਸਤ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਈ ਸੀ ਉਹ ਸਿਆਸਤ ਦਾ ਅੱਜ ਕੱਲ੍ਹ ਬੋਲਬਾਲਾ ਨਾ ਹੋਣ ਕਰਕੇ, ਗੁਰਮੁਖ ਸਿਧਾਂਤਾਂ ਦੀ ਰੋਸ਼ਨੀ ਨਾ ਹੋਣ ਕਰਕੇ, ਗੁਰਮੁਖ ਸਿਧਾਂਤਾਂ ਤੋਂ ਅਣਜਾਣ ਹੋਣ ਕਰਕੇ ਅੱਜ ਧਰਮ ਤੇ ਸਿਆਸਤ ਦਾ ਉਸ ਹਿਸਾਬ ਨਾਲ ਸੁਮੇਲ ਕਰਕੇ ਦੋਵਾਂ ਦਾ ਬੋਲਬਾਲਾ ਨਹੀਂ ਹੋ ਰਿਹਾ, ਕਿਉਂਕਿ ਧਰਮ ਕੀ ਸੀ? ਸਤਿਗੁਰੂ ਜੀ ਨੇ ਪ੍ਰਮਾਤਮਾ ਦੀ ਯਾਦ ਤੇ ਨੇਕ ਕਰਮ, ਸਰਵ ਧਰਮ ਨੇ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ, ਧਰਮ ਦੀ ਸਿਧਾਂਤ ਦਿੱਤਾ, ਧਰਮ ਦੀ ਪਰਿਭਾਸ਼ਾ ਦਿੱਤੀ ਸੀ। ਤੇ ਸਿਆਸਤ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਨੇ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 35 ਦੇ 35 ਮਹਾਂਪੁਰਸ਼ਾਂ ਦੀ ਇੱਕ ਬਾਣੀ ਗੁਰੂ ਇੱਕੋ ਸ਼ਬਦ ਵਿਚਾਰ ਦੇ ਮੁਤਾਬਕ ਰਾਜ ਐਸਾ ਹੋਣਾ ਚਾਹੀਏ। ਬਾਬਾ ਰਵਿਦਾਸ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਦੋ ਨਾ ਹੀ ਪੈਠਾਓ। ਇਸ ਰਾਜ ਦੀ ਕਲਪਨਾ ਹੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਸੀ ਕਿ ਜੇ ਰਾਜ ਹੋਵੇ ਤਾਂ ਅਕਾਲ ਪੁਰਖੀ ਬਾਦਸ਼ਾਹ ਦੀ ਤਰ੍ਹਾਂ ਹੋਵੇ। ਅਕਾਲ ਪੁਰਖੀ ਬਾਦਸ਼ਾਹ ਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਕੋਈ ਜਾਤ ਪਾਤ ਊਚ ਨੀਚ ਦਾ ਵਿਤਕਰਾ ਨਹੀਂ, ਕੋਈ ਐਜੂਕੇਸ਼ਨਾਂ ਨਹੀਂ ਹੁੰਦੀਆਂ, ਕਿਸੇ ਕਿਸਮ ਦੀ ਮਤਲਬ ਪ੍ਰਸਤੀ ਨਹੀਂ ਹੁੰਦੀ। ਸੱਚੇ ਪਾਤਸ਼ਾਹ ਨੇ ਉਸ ਰਾਜ ਦੀ ਪਰਿਭਾਸ਼ਾ ਬਾਦਸ਼ਾਹੀ ਰਾਜ ਦੀ ਪਰਿਭਾਸ਼ਾ ਅਕਾਲ ਪੁਰਖੀ ਬਾਦਸ਼ਾਹ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਸੀ ਰੀਜਤ ਰਾਜੇ ਖਾਨ ਸਵਾਏ ਦੋ ਅੰਤਰ ਸੋ ਜਾਸੀ ਕਹਿ ਨਾਨਕ ਗੁਰੂ ਸੱਚੇ ਕੀ ਪੌੜੀ ਰਹੱਸੀ ਇਲਾਕ ਨਿਵਾਸੀ। ਕਿਸੇ ਗੱਲ ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਕਿ ਸਭ ਸੁਖਾਲੀ ਬੂਟੀਆਂ ਇਹ ਹੋਆ ਹਲੇਂਦੀ ਰਾਜਿਓ। ਤੇ ਇਸ ਦੀ ਹੋਰ ਪਰਿਭਾਸ਼ਾ ਦਿੰਦੇ ਹੋਏ ਭਾਈ ਗੁਰਦਾਸ ਜੀ ਨੇ ਲਿਖਿਆ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸਨ ਕਿ ਇੱਕ ਰਾਜ ਦੀ ਐਸੀ ਦੀ ਸਥਾਪਨਾ ਹੋਣੀ ਚਾਹੀਦੀ ਜਿਸ ਰਾਜ ਦੇ ਵਿੱਚ ਕੋਈ ਕਿਸੇ ਨੂੰ ਦਬਾ ਨਾ ਸਕੇ, ਕੋਈ ਕਿਸੇ ਨੂੰ ਜੋ ਹੈ ਉਹ ਧੱਕਾ ਨਾ ਕਰ ਸਕੇ, ਕਿਤੇ ਐਜੂਕੇਸ਼ਨਾਂ ਦਾ, ਰੋਇਆ ਰੱਪਿਆਂ ਦਾ, ਬੇਰੁਜ਼ਗਾਰੀ ਦਾ ਉਹ ਬੋਲਬਾਲਾ ਨਹੀਂ ਹੋਣਾ ਚਾਹੀਦਾ। ਕਹਿੰਦੇ ਇੱਕ ਸ਼ਖਸ ਰਾਜ ਕਮਾਮ ਦਾ ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ ਆਦਲ ਅਦਲ ਚਲਾਏਂਦਾ ਜ਼ਾਲਮ ਜ਼ੁਲਮ ਦਾ ਜ਼ੋਰ ਜਰਾਬਾ ਜ਼ਾਹਿਰ ਪੀਰ ਜਗਤ ਗੁਰੂ ਬਾਬਾ। ਸੋ ਜਦੋਂ ਅਸੀਂ ਅੱਜ ਦੀ ਰਾਜਨੀਤੀ ਨੂੰ ਦੇਖਦੇ ਹਾਂ ਤਾਂ ਇੱਥੇ ਖੁਦਗਰਸਤੀ, ਝੂਠ, ਪ੍ਰੇਮ, ਠੱਗੀ, ਠੋਰੀ ਇਹ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਅੱਜ ਦੀ ਰਾਜਨੀਤੀ ਵਿੱਚ ਦਾਖਲ ਹੋ ਗਈਆਂ ਨੇ। ਤੇ ਜੋ ਨਿਸ਼ਾਨਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸੀ ਉਹ ਨਿਸ਼ਾਨਾ ਬਾਣੀ ਦੇ ਵਿੱਚ ਅੰਕਿਤ ਹੈ। ਗੁਰਾਂ ਦੀ ਰਾਜਨੀਤੀ, ਲੋੜਵੰਦ ਦੀ ਸਹਾਇਤਾ, ਗਰੀਬ, ਮਜ਼ਲੂਮ, ਬਿਆਸਰੇ ਨਿਆਸਰਿਆਂ ਦੀ ਬਾਂਹ ਫੜਨੀ,
ਅੱਜ ਉਹ ਸਿਧਾਂਤ ਜਿਹੜੇ ਨੇ ਉਹ ਸਿੱਖਾਂ ਵਿੱਚੋਂ ਵੀ ਗਾਇਬ ਹੋ ਚੁੱਕੇ ਹਨ, ਦੂਜਿਆਂ ਨੂੰ ਤਾਂ ਛੱਡ ਗਏ। ਇਹੀ ਕਾਰਨ ਹੈ ਕਿ ਲੋਕਾਂ ਨੂੰ ਧਰਮ ਤੇ ਸਿਆਸਤ ਦੇ ਸੁਮੇਲ ਵਿੱਚੋਂ ਕੋਈ ਬਹੁਤੀ ਚੰਗੀ ਆਸ ਨਜ਼ਰ ਨਹੀਂ ਆਉਂਦੀ। ਜੇ ਅਸੀਂ ਗੁਰਬਾਣੀ ਸਿਧਾਂਤਾਂ ਨੂੰ ਆਧਾਰ ਬਣਾ ਕੇ ਧਰਮ ਨੂੰ ਰਾਜਨੀਤੀ ਉੱਤੇ ਹਾਵੀ ਕਰਕੇ ਚੱਲੀਏ ਤਾਂ ਜ਼ਰੂਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਤੇ ਧਰਮ ਤੇ ਰਾਜਨੀਤੀ ਸੰਤ ਤੇ ਸਿਪਾਹੀ ਦਾ ਸਭ ਪਾਸੇ ਬੋਲਬਾਲਾ ਹੋ ਸਕਦਾ ਹੈ। ਅੱਜ ਲੋੜ ਹੈ ਗੁਰਬਾਣੀ ਗਿਆਨ ਤੋਂ ਸਖਣੇ। ਕਿਸੇ ਨੇ ਆਖਿਆ ਸੀ ਨਾ, ਹਰ ਮੁਹੰਮਦ ਇਕਬਾਲ ਨੇ, ਜਲਾਲੇ ਪਾਤਸ਼ਾਹੀ ਹੋ ਜਬ ਜਮਹੂਰੀ ਤਮਾਸ਼ਾ ਹੋ, ਜਦੋਂ ਉਹ ਦੀਨ ਸਿਆਸਤ ਸੇ तो रह जाती है चंगेज जी। पर जो सियासत धर्म की होनी हो जाए तो चंगेज खान वर्गे हलाकू वर्गे ਜਿਹੜੇ ਜ਼ਾਲਮ ਜਰਵਾਣਿਆਂ ਨੂੰ ਪੈਦਾ ਕਰਦੀ ਹੈ। ਜੇ ਸਿਆਸਤ ਧਰਮ ਦੇ ਅਧੀਨ ਰਹੇ ਤਾਂ ਫਿਰ ਸੰਤ ਤੇ ਸਿਪਾਹੀ ਦੀ ਸਿਰਜਣਾ ਹੁੰਦੀ ਹੈ। ਅੱਜ ਅਸੀਂ ਖੁਦ ਪ੍ਰਸਤ ਵਰਗੇ ਸਿੱਖੀ ਸਿਧਾਂਤਾਂ ਨੂੰ ਤਲਾਜ਼ਲੀ ਦੇ ਦਿੱਤੀ, ਪਰ ਸਾਡੇ ਵਿੱਚੋਂ ਜਿਹੜੇ ਸੀ ਉਹ ਪੈਦਾ ਹੋਣੇ ਚਾਹੀਦੇ ਸੀ ਸੰਤ ਤੇ ਸਿਪਾਹੀ ਦੀਆਂ ਮੂਰਤਾਂ, ਤੇ ਉਹ ਸੰਤ ਤੇ ਸਿਪਾਹੀ ਵੱਖ-ਵੱਖ ਰਸਤਾ ਬਣ ਗਿਆ, ਜਿਹਦੇ ਕਰਕੇ ਸੰਤ ਵਾਲੀ ਜੀਵਨ ਜਾਚ ਸਿਪਾਹੀ ਦੇ ਕੋਲ ਨਹੀਂ ਰਹੀ ਤੇ ਜਿਹੜੇ ਸਿਪਾਹੀ ਬਣੇ ਉਹ ਪੁਰਾਤਨ ਸਮੇਂ ਵਾਂਗੂ ਔਰ ਅੰਤ ਦੇ ਮਤਲਬ ਪ੍ਰਸਤੀ ਬਣ ਗਏ ਔਰ ਧਰਮ ਤੋਂ ਦੂਰ ਜਾਣ ਕਰਕੇ ਇਹ ਸਾਰਾ ਨੁਕਸਾਨ ਸਾਡਾ ਹੋ ਰਿਹਾ ਹੈ। ਇਹ ਸੋਚ ਕੇ ਪਾਉਣ ਦੀ ਲੋੜ ਹੈ। ਜੀ ਪ੍ਰਿੰਸੀਪਲ ਸਾਹਿਬ, ਇਹਦੇ ਨਾਲ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਵੀ ਗੱਲ ਕਰਦੇ ਹਾਂ ਤਾਂ ਇਸੇ ਦੇ ਨਾਲ ਹੀ ਇੱਕ ਮੇਰਾ ਅਖੀਰਲਾ ਸਵਾਲ ਹੈਗਾ ਵੀ ਉੱਥੇ ਵੀ ਕੱਲਾ ਧਰਮ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਕੱਲਾ ਇੱਕ ਧਾਰਮਿਕ ਕੇਂਦਰ ਹੈ ਜਿੱਥੇ ਨਾਮ ਸਿਮਰਨ ਤੋਂ ਬਿਨਾਂ, ਕੀਰਤਨ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੋਣੀ ਚਾਹੀਦੀ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ ਜੇ ਅਸੀਂ ਇਸ ਸਾਰੇ ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖਦੇ ਹਾਂ, ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਉਸ ਦੇ ਸੰਦਰਭ ਦੇ ਵਿੱਚ ਦੇਖੀਏ? ਦਰਅਸਲ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਧਰਮ ਦੀ ਨੀਂਹ ਰੱਖੀ ਉਹ ਧਰਮ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਨ ਵਾਲਾ ਧਰਮ ਸੀ। ਤੇ ਸੰਪੂਰਨ ਮਨੁੱਖ ਬਾਰੇ ਪ੍ਰੋਫੈਸਰ ਟਾਈਮਲੀ ਲਿਖਦੇ ਨੇ ਕਿ ਜਿਸ ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਦੇ ਰੂਪ ਵਿੱਚ, ਖਾਲਸੇ ਦੇ ਰੂਪ ਵਿੱਚ ਕੀਤੀ, ਉਹ ਸੰਪੂਰਨ ਮਨੁੱਖ ਉਸ ਵਰਗਾ ਸੰਪੂਰਨ ਮਨੁੱਖ ਸੰਸਾਰ ਦੇ ਹੋਰ ਧਰਮ ਵਿੱਚ ਜਾਂ ਸੰਸਾਰ ਦੀ ਕਿਸੇ ਹੋਰ ਵਿਚਾਰਧਾਰਾ ਨੇ ਪੈਦਾ ਕੀਤਾ ਹੋਵੇ। ਪ੍ਰੋਫੈਸਰ ਟਾਈਮਲੀ ਕਹਿੰਦੇ ਮੈਂ ਸਮਝਦਾ ਇਹ ਬੜੀ ਆਤਕਥ ਨਹੀਂ ਹੈ, ਗੱਲ 100% ਠੀਕ ਹੈ, ਕਿਉਂਕਿ ਇਸ ਵੇਲੇ ਸਾਡੀ ਕੌਮ ਜਿਹੜੀ ਹੈ ਉਹ ਗੁਰਬਾਣੀ ਤੋਂ ਦੂਰ ਜਾਣ ਕਰਕੇ ਔਰ ਗੋਦੀ ਸਿਆਸਤ ਦੀਆਂ ਚਾਲਾਂ ਵਿੱਚ ਫਸ ਕੇ ਬਹੁਗਿਣਤੀ ਭਾਈਚਾਰਾ ਅਤੇ ਕੌਮ ਦੀਆਂ ਹੋਰ ਅਨੇਕਾਂ ਵਿਰੋਧੀ ਏਜੰਸੀਆਂ ਐਸੇ ਢੰਗ ਦੇ ਨਾਲ ਸਾਡੇ ਵਿੱਚ ਘੁਸਪੈਠ ਕਰ ਚੁੱਕੀਆਂ ਹਨ ਜੋ ਕਿ ਅਨਮਤੀ ਸਿਧਾਂਤਾਂ ਨੂੰ ਸਾਡੇ ਤੇ ਹਾਵੀ ਕਰ ਰਹੀਆਂ ਨੇ ਤੇ ਗੁਰਦੁਆਰੇ ਦੀ ਪੂਜਾ ਪਾਠ ਦਾ ਸਥਾਨ ਬਣ ਕੇ ਹੀ ਰਹਿ ਗਏ ਨੇ। ਜਦਕਿ ਗੁਰਦੁਆਰੇ ਵਿੱਚੋਂ ਤਾਂ ਸਤਿਗੁਰੂ ਜੀ ਨੇ ਪਾਵਨ ਬਾਣੀ ਚ ਆਖਿਆ ਸੀ ਪੂਰੇ ਕਾ ਕੀਆ ਸਭੀ ਪੂਰਾ ਘਾਟ ਬਾਅਦ ਕਿਛ ਨਹੀਂ। ਮੈਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੇ ਸਭ ਕੁਝ ਪੂਰਾ ਪੈਦਾ ਕੀਤਾ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸੰਪੂਰਨ ਮਨੁੱਖ ਦੀ ਸਿਰਜਣਾ ਕਰਨ ਵਾਲੀ ਵਿਚਾਰਧਾਰਾ ਹੈ, ਪਰ ਗੁਰਬਾਣੀ ਦਾ ਪੂਰਾ ਗਿਆਨ ਨਾ ਹੋਣ ਕਰਕੇ ਔਰ ਅਨਮਤੀ ਲੋਕਾਂ ਦੀ ਘੁਸਪੈਠ ਕਰਕੇ ਉਹ ਲੋਕ ਜਿਹੜੇ ਸਿੱਖੀ ਦਾ ਰੂਪ ਧਾਰਨ ਕਰਕੇ ਸਿੱਖ ਸਮਾਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਵੜ ਚੁੱਕੇ ਨੇ ਤੇ ਸਿੱਖ ਧਰਮ ਦੀ ਵਿਲੱਖਣਤਾ ਖਤਮ ਕਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਸਾਡੇ ਤੇ ਕਲਮਾਂ ਚਲਾ ਰਹੇ ਸਨ। ਹੁਣ ਉਹਨਾਂ ਨੇ ਇਤਨੀ ਇੰਤਹਾ ਕਰ ਦਿੱਤੀ ਹੈ ਕਿ ਆਪਣੇ ਬੰਦਿਆਂ ਦੇ ਰਾਹੀਂ ਘੁਸਪੈਠ ਕਰਾ ਕੇ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਪ੍ਰਚਾਰ ਸਾਧਨਾ ਦੇ ਵਿੱਚ, ਪ੍ਰਚਾਰ ਸੰਪਰਦਾਵਾਂ ਦੇ ਵਿੱਚ ਉਹ ਸਿੱਖੀ ਸਿਧਾਂਤਾਂ ਤੋਂ ਵਿਰੋਧੀ ਗੱਲ ਕਰਦੇ ਨੇ ਔਰ ਸਿੱਖੀ ਸਿਧਾਂਤ ਜਿਹੜੇ ਗੁਰਦੁਆਰੇ ਦੇ ਵਿੱਚ ਲਾਗੂ ਹੋਣੇ ਚਾਹੀਦੇ ਸੀ ਉਹ ਸਿੱਖੀ ਸਿਧਾਂਤਾਂ ਦੀ ਜਗ੍ਹਾ ਅਨਮਤੀ ਪ੍ਰਭਾਵ ਹੋਣ ਕਰਕੇ ਹੀ ਅੱਜ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਚੋਟ ਵੱਜ ਰਹੀ ਹੈ ਔਰ ਲੋਕੀ ਇੱਥੋਂ ਤੱਕ ਕਿ ਸਿੱਖ ਪੜ੍ਹਿਆ ਲਿਖਿਆ ਤਬਕਾ ਵੀ ਉਹ ਸਮਝਦਾ ਹੈ ਕਿ ਧਰਮ ਤੇ ਸਿਆਸਤ ਨੂੰ ਬਿਲਕੁਲ ਵੱਖ-ਵੱਖ ਕਰ ਦੇਣਾ ਚਾਹੀਦਾ। ਇੱਕੋ ਹੱਲ ਇਹਦਾ ਹੈ, ਇੱਕੋ ਇੱਕ ਹੱਲ ਕਿ ਸੰਗਤਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ, ਪਰਿਵਾਰਾਂ ਦੇ ਵਿੱਚੋਂ ਪੂਰੀ ਤਰ੍ਹਾਂ ਗੁਰਮਤਿ ਦੀ ਵਿਦਿਆ ਦੇਣ ਦੇ ਪ੍ਰਬੰਧ ਕਰਨੇ ਚਾਹੀਦੇ ਨੇ। ਅਸੀਂ ਧਰਮ ਪ੍ਰਚਾਰ ਦੀਆਂ ਲਹਿਰਾਂ ਚਲਾ ਰਹੇ ਹਾਂ, ਪਰ ਇਹ ਦੇਖਣ ਦੇ ਵਿੱਚ ਆਉਂਦਾ ਉਹ ਧਰਮ ਪ੍ਰਚਾਰ ਦੀਆਂ ਲਹਿਰਾਂ ਜਿਹੜੀਆਂ ਸਾਡੇ ਨਗਰ ਕੀਰਤਨਾਂ, ਕੀਰਤਨ ਦਰਬਾਰਾਂ, ਲੰਗਰ ਲਾਣੇ ਤੱਕ ਬਹੁਤ ਵੱਡੇ ਇਕੱਠ ਕਰਨ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ। ਉਹਦੇ ਮੁਕਾਬਲੇ ਤੇ ਅਨਮਤੀ ਲੋਕਾਂ ਨੂੰ ਦੇਖੀਏ ਤਾਂ ਕੋਈ ਇਸ਼ਤਿਹਾਰਬਾਜ਼ੀ ਨਹੀਂ ਕਰਦੇ, ਕੋਈ ਫਲੈਕਸ ਬੋਰਡ ਨਹੀਂ ਲਾਉਂਦੇ, ਕਿਸੇ ਕਿਸਮ ਦੀਆਂ ਅਨਾਊਂਸਮੈਂਟਾਂ ਨਹੀਂ ਹੁੰਦੀਆਂ, ਆਪਣੀ ਜਿਹੜੀ ਆਪਣੀਆਂ ਫੋਟੋਆਂ ਲਾ ਕੇ ਉਹ ਨਹੀਂ ਚਮਕਾ ਦੇ, ਉਹ ਵਿੱਚੋਂ ਵਿੱਚ ਆਪਣੇ ਧਰਮ ਸਿਧਾਂਤਾਂ ਦਾ
बड़े सोहने ढंग के नाल जो ने वो प्रचार करते जा रहे हैं। कोई बड़े बड़े गीत, कोई बड़े बड़े नगर कीर्तन नहीं आते। असीं सच नाल टुट के, धर्म प्रचार नाल टुट के, जो ढंग तरीके सानूं गुरु साहिबान ने, गुरु नानक पातशाह ने 48,000 किलोमीटर का सफर और जिंदगी के 40 साल जिहड़े सी वो धर्म प्रचार दे विच ला के जिथे जिथे गए तो गुरमुख खोज ढाई उदासी के मुकाम को अंम੍ਰਿਤਸਰ के नाल संपर्क करके उन्होंने सिख बनाया, धर्म प्रचार के सेंटर स्थाप दिते। गुरु अंगद देव जी महाराज ने अपनी बोली को संभालिया और अपनी बोली जिहड़ी सी याद करके लोक बोली को धर्म प्रचार का माध्यम बना के अपना एक सेंटर रख के तੀਜੇ पातशाह हरिद्वार तक गए, सिक्खी का दौरा किया गुरु रामदास जी नाल सन। उसके बाद 10 पातशाहियां दे विच कदे 22 मंजियां, कदे 52 पीढ़े ते कदे मसंद सिस्टम, कदे गुरु हरगोबिंद साहब ने लोक बोली को माध्यम बनाते हुए ढाडी 12 का परंपरा जी वो चालू की सी। पर पूरी गुरु भाई गुरमति दे के प्राचीन बत्ती सूची है प्रचार की कोई बात नहीं, प्रचार साधना की कोई बात नहीं। सबसे बड़ी जो घाट है गुरबाणी की वो बननी चाहिए थी ताकि प्रचार आधार और गुरबाणी से पाकिस्तानी बनाना है, क्योंकि सर्वपक्षी एक बाल प्रचार सारे पास सिख नूं घेरिया होया है, सिख प्रचार को घेरिया होया है। ना उन्होंने चंगा लिटरेचर मिलता है, ना मीडिया मिलता है, ना जो सरकारी सहायता मिलती है। जी अपने भी आगू जिहड़े ने वो पूरे सुहिर्द नहीं इस पक्षों फिर यही बदकिस्मती है। सब तो वड्डी साडे धर्म का बोलबाला नहीं हो रहा। जो धर्म का बोलबाला नहीं तो सियासत वाला बोलबाला भी कितने होना है। और गुरबाणी सिद्धांतों का अनजान होने करके इस करके नुकताचीनी करती है की जाती है। अनुप्राप्तन समय के मुताबिक गुरु साहिबान वालों तरीके के ढंग तरीके गुरु हरगोबिंद साहब ने जो जंगा युद्धां में उलझ गए उन्होंने 4 धूने कायम किए, जिन्हें बिहार, बंगाल, यूपी ਵੱਖ-ਵੱਖ संसार के कोने कोने तक धर्म प्रचार को नजरअंदाज नहीं किया। जो लोड़ पई ते संत ते सिपाही जी नानक बाबे भाई साहब भाई विजय चंद जी ने 100 घोड़सवार दे के भेजा कि जे हुण प्यार नाल गल दी सीधे रास्ते आंदी ते पंच दोखियां नूं विरोध करन वालियां नूं डंडे दे नाल समझा लेना भी कोई हद करनी। ते भाई साहब का देहांत भी दियोबंद दे विच होया, जिसों पता लगता है गुरु हरगोबिंद साहब दे वो संत सिपाही जरनैल कौमी वो जिहड़े आगू सन वो किन्ने गुरमुख तो सुचेत सन, जिहड़े सिद्धांत पक्षों बिल्कुल स्पष्ट सन। पर अज सिद्धांत पक्षों कोई लीडर आगू भावें धार्मिक खेत्र है, भावें राजनीतिक खेत्र है, भावें खेत्र है, भावें साडा आर्थिक खेत्र है, राजनीति के विच तां हावी होणगे पर धार्मिक पक्षों बिल्कुल कोरे अनपढ़ हैं। सो पहला जिहड़े लीडर भी पैदा करने वास्ते उन्होंने गुरमति गुरती दी जाए। इस ढंग के नाल कुछ सुझाव मेरे ने इस हिसाब नाल असीं धर्म ते राजनीति के सुमेल का फायदा उठा सकते हैं। जी बिल्कुल प्रिंसीपल साहब तुहाडा बहुत बहुत धन्नवाद। तुसीं इस मीरी पीढ़ी दिहाड़े ते अकाल तख्त की सिरजना के दिहाड़े ते जो 6वीं पातशाही वालों किया गया सो इस मौके तुसीं जिहड़े अपना समा कढ के विचार साझे कीते आ इतिहासक पहलुआं तो सानू ते साडे दर्शकां नूं जाणू करवाया, इसलिए तुहाडा बहुत बहुत धन्नवाद जी। अज दे शो विच असीं तुहाडे कोलों इत्थे ही इजाजत चाहांगे जी। चैनल दे थ्रू समूचे सिख संसार दा मैं अरदास करदा मैं गुरु दी तरफी ते जहाँ जहाँ खालसा जी साहिब तहाँ तहाँ रखिया गए वचन जिहड़े है वो सही साबित होण, अपने जीवन विच उन्हें जीवन का आधार बनाइए और गुरुद्वारियां में लड़ाई झगड़े पब्बां लाणियां इन्हां गल्लां तो बचिए। हुण टाइम इजाजत नहीं दिंदा, इतिहास दीयां कई घटनावां सामने आ गईयां ते पर मैं समूचे सिख संसार नूं बेनती करांगा भावें कोई किसी धड़े नाल संबंधित किसी कमेटी नाल संबंधित है गुरुद्वारियां विच झगड़े पटाओ जे असीं सिक्ख नूं बचाना चाहते हैं ते जो पुरानी पंथ की जरूरत है उसके मुताबिक चलिए लोग सीखिए पर लोग सहेले होण। बहुत बहुत धन्नवाद जी। वाहिगुरू जी का खालसा वाहिगुरू जी की फतेह जी। व्यूअर्स ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਕਿ TV84 ਨੂੰ ਅੱਗੇ ਵਧਾਉਣ ਲਈ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਟ ਕਰ ਸਕਦੇ ਹੋ ਤੇ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਦੇ ਰਾਹੀਂ ਡੋਨੇਟ ਕਰਨ ਦੇ ਲਈ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ 3601 37th ਐਵਨਿਊ लॉन्ग आइलैंड सिटी न्यूयॉर्क जिप कोड हैगा 11101। इस दे नाल असीं अज दा शो इत्थे समाप्त करदे हां। दोबारा फिर कल नूं तुहाडे नाल फिर मुलाकात होवेगी। इजाजत दिओ जी। वाहिगुरू जी का खालसा वाहिगुरू जी की फतेह।